ਗਮਾਂ ਦੀ ਰਾਤ ਲੰਮੀ ਜਾਂ ਮੇਰੇ ਗੀਤ ਲੰਮੇ। ਉਹਨਾਂ ਦੇ 4 ਬੇਟੇ ਸੀ, ਆਪਣਾ 4 ਹੀ ਖੂਹ ਸਨ ਉਹਨਾਂ ਦੇ, 100 ਕਿੱਲਾ ਪੈਲੀ ਸੀ ਉਹਨਾਂ ਦੀ। ਅੱਛਾ ਜੀ। ਹਾਂ ਮੇਰੇ ਦਾਦੇ ਦੀ। ਅੱਛਾ ਜੀ। ਹਾਂ ਤੇ ਵਧੀਆ ਆਪਣਾ 4 ਹਲ ਵਗਦੇ ਸਨ। ਅੱਛਾ ਜੀ। ਬੋਲਦਾ ਨਾਲ ਉਦੋਂ ਸਾਰੇ ਸ਼ਾਦੀशुदा ਹੈ। ਹਾਂ ਸ਼ਾਦੀशुदा। ਇੱਕ ਮੇਰਾ ਚਾਚਾ ਜਿਹੜਾ ਸੀ ਉਹ ਘੁਲਦਾ ਵੀ। ਹਾਂ ਲਾਲ ਸਿੰਘ ਉਹਦਾ ਨਾਂ ਸੀ। ਘਰ ਬੜਾ ਵਧੀਆ ਬਣਾਇਆ ਸੀ ਸਾਡੇ ਦਾਦਾ ਜੀ ਨੇ। ਪੱਕਾ ਕੱਚਾ ਹੈ? ਪੱਕਾ ਘਰ ਸੀ। ਅੱਛਾ ਜੀ। ਉਹਨਾਂ ਦਿਨਾਂ ਚ ਲਾਖੇ ਢਲਾ ਕੇ ਤੇ ਸਾਡੇ ਦਾਦਾ ਜੀ ਨੇ ਆਪਣੇ 4 ਪੁੱਤਰਾਂ ਦੀ ਰਿਹਾਇਸ਼ ਬਣਾਈ ਸੀ। ਕਨਾਲ ਥਾਂ ਛੱਤਿਆ ਸੀ। ਵਾਹ ਜੀ ਵਾਹ। ਹਾਂ ਇਹ ਸਾਰੀ ਕਿੰਨੇ ਕਡੂੰਗੇ ਨੇ। ਪੂਰੀ ਹੋਸ਼ ਹਵਾਸ਼ ਹੈ ਉਧਰ ਦੀ? ਹਾਂਜੀ ਤੁਰ ਕੇ ਆਈ ਸਾਂ ਮੈਂ। ਆਪਣਾ ਉਧਰ ਕਿਹੜਾ ਪਿੰਡ ਸੀਗਾ? ਪਿੰਡ ਸਾਡਾ ਸੀ ਲੰਮੇ। ਇਹ ਜਾਮਕਿਆਂ ਸੜਕ ਜਾਂਦੀ ਕੱਚੀ, ਉਹਦੇ ਉੱਤੇ ਸੀ ਸਾਡਾ ਘਰ। ਪਿੰਡ ਕਿਹੜਾ ਸੀਗਾ? ਲੰਮੇ ਲੰਮੇ। ਲੰਮੇ ਢਹਿ ਬਰਾਂਡੇ ਤੇ ਨਾਂ ਲਿਖਿਆ ਸੀ। ਹਾਂਜੀ। ਉਰਦੂ ਚ? ਹਾਂਜੀ ਉਰਦੂ ਚ ਨਾਂ ਸੀ। ਹਰੀ ਚੰਦ ਲੰਬੜਦਾਰ। ਠੀਕ ਹੈ ਠੀਕ ਹੈ ਲਾਖੇਟ ਲਿਖਿਆ ਸੀ, ਨਾਲੇ ਲਾਖੇਟ ਲੱਗੀ ਹੈ। ਠੀਕ ਹੈ ਠੀਕ ਹੈ। ਹਾਂ ਮਾਤਾ ਜੀ ਕੋਈ ਨਹੀਂ, ਕੋਸ਼ਿਸ਼ ਕਰਾਂਗੇ ਤੁਹਾਡਾ ਘਰ ਵਿਖਾਉਣ ਦੀ। ਵੇਖਣਾ ਜੀ ਕਰਦਾ ਵੇਖਣ ਨੂੰ। ਹਾਂਜੀ ਬਚਪਨ ਦਾ ਵੇਖਿਆ ਹੈ ਹਾਂਜੀ ਹਾਂਜੀ। ਤੇ ਵੇਖੀਏ ਤੇ ਨਾਲੇ ਹੋਰ ਵੀ ਵੇਖਣਗੇ ਮੇਰੇ ਭੈਣ ਭਰਾ ਕਿੱਦਾਂ। ਗੀਤ ਲੰਮੇ ਨੇ। ਮਾਤਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ ਕੀ ਹਾਲ ਚਾਲ ਹੈ ਜੀ? ਠੀਕ ਹੈ ਮਾਤਾ ਵਧੀਆ। ਕੀ ਨਾਮ ਤੁਹਾਡਾ? ਗੁਰਬਚਨ ਕੌਰ। ਕਿੰਨੀ ਉਮਰ ਹੋ ਗਈ ਜੀ? ਮੇਰੀ ਉਮਰ ਹੋ ਗਈ 82 ਸਾਲ ਦੀ। ਮਾਤਾ ਜੀ ਜਦੋਂ ਅਜਾੜੇ ਪਏ ਸੀਗੇ ਕਿੰਨੀ ਉਮਰ ਸੀ ਆਪਣੀ? 6 ਸਾਲ ਦੀ। ਪੂਰੀ ਹੋਸ਼ ਹਵਾਸ਼ ਹੈ ਉਧਰ ਦੀ? ਹਾਂਜੀ ਤੁਰ ਕੇ ਆਈ ਸਾਂ ਮੈਂ। ਤੇ ਆਪਣਾ ਉਧਰ ਕਿਹੜਾ ਪਿੰਡ ਸੀਗਾ? ਪਿੰਡ ਸਾਡਾ ਸੀ ਲੰਮੇ। ਇਹ ਜਾਮਕਿਆਂ ਸੜਕ ਜਾਂਦੀ ਕੱਚੀ, ਉਹਦੇ ਉੱਤੇ ਸੀ ਸਾਡਾ ਘਰ। ਪਿੰਡ ਕਿਹੜਾ ਸੀਗਾ? ਲੰਮੇ ਲੰਮੇ। ਲੰਮੇ ਢਹਿ ਤੇ ਤਹਿਸੀਲ? ਦਸ਼ਕਾ। ਜ਼ਿਲ੍ਹਾ ਸਿਆਲਕੋਟ? ਹਾਂਜੀ ਜ਼ਿਲ੍ਹਾ ਸਿਆਲਕੋਟ। ਠੀਕ ਹੈ ਜੀ। ਕੋਈ ਲਾਗੇ ਚਾਗੇ ਜਿਹੜੇ ਪਿੰਡ ਕੋਈ ਯਾਦ ਆ? ਹਾਂ ਲੰਮਿਆਂ ਦੇ ਕੋਲ ਸੀ ਢਹਿ ਪੁਰਾਣੇ ਕੇ, ਹਰਿਆਮ ਚੀਮਾ, ਹਾਂਜੀ ਆਦਮ ਕੇ, ਹਾਂਜੀ। ਭੋਪਾਲ ਵਾਲਾ ਅੱਛਾ ਜੀ। ਤੇ ਦੂਸਰਾ ਜਾਮ ਕੇ ਸ਼ਹਿਰ ਲੱਗਦਾ ਸ਼ਹਿਰ। ਜਾਮ ਕੇ ਸ਼ਹਿਰ ਸੀ। ਮਾਤਾ ਜੀ ਤੁਹਾਡੇ ਪਿਤਾ ਦਾ ਕੀ ਨਾਂ ਸੀ? ਪਿਤਾ ਮੇਰੇ ਦਾ ਨਾਂ ਦੇਵਾ ਸਿੰਘ ਸੀ। ਤੇ ਦਾਦਾ ਜੀ ਦਾ? ਦਾਦਾ ਜੀ ਮੇਰਾ ਹਰੀਚੰਦ ਲੰਬੜਦਾਰ ਸੀ। ਠੀਕ ਹੈ ਜੀ। ਪਿੰਡ 'ਚ ਘਰ ਸੀਗਾ ਕਿ ਡੇਰੇ 'ਚ ਹੀ? ਇਹ ਮਤਲਬ ਕਿ ਆਪਣੀ ਜ਼ਮੀਨ ਦੇ ਵਿੱਚ ਹੀ ਅਸੀਂ ਘਰ ਬਣਾਇਆ ਸੀ। ਹਾਂਜੀ। ਬਹੁਤੇ ਘਰ ਨਹੀਂ ਸਨ, ਆਪਣੇ ਰੌਣਕ ਵਾਸਤੇ ਆਂਦੇ ਹਨ 5-7 ਘਰ, ਤੇ ਕੁਛ ਕਮੀਆਂ ਦੇ ਘਰ ਲਿਆਂਦੇ ਹਨ ਗੋਹਾ ਗਾਵਾ ਸੁੱਟਣ ਨੂੰ, ਕੰਮ ਕਰਨ ਨੂੰ। ਤੇ ਕੋਈ ਤੁਹਾਡੇ ਹਾਣੀ ਪੁਰਾਣੀ ਜੋ ਕੋਈ ਉਸ ਟਾਈਮ ਦੀਆਂ ਕੋਈ ਕੁੜੀਆਂ ਜਿਹੜੀਆਂ ਉਹਨਾਂ ਦਾ ਕੋਈ ਨਾਂ ਯਾਦ ਆ? ਨਾਮ ਹੁਣ 6 ਸਾਲ ਦੇ ਹੈ, ਆਪਣੇ ਘਰਾਂ ਵਿੱਚ ਹੀ ਖੇਡਦੇ ਕੂਦਦੇ ਰਹੇ ਹਾਂ। 4 ਭਰਾ ਸਨ ਸਾਡੇ ਪਿਤਾ ਜੀ। ਹਾਂਜੀ। ਤੇ ਬੱਚੇ ਸਨ ਤੇ ਅਸੀਂ ਆਪਣੇ ਘਰ ਹੀ ਰਹਿਣਾ। ਅੱਛਾ ਜੀ। ਤੇ ਘਰ ਹੀ ਦਾਦਾ ਜੀ ਸਾਡੇ ਨੇ ਮੰਜੀ ਡਾਈ ਹੋਣੀ ਅੱਛਾ ਜੀ। ਵਿਹੜੇ 'ਚ, ਤੇ ਅਸੀਂ ਉੱਥੇ ਦੁਆਲੇ ਖੇਡਦਿਆਂ ਰਹਿਣਾ। ਹਰੀਚੰਦ ਨਾਂ ਦੱਸਿਆ ਜੀ? ਆਹ ਹਰੀਚੰਦ ਲੰਬੜਦਾਰ। ਹਾਂਜੀ ਹਰੀਚੰਦ ਲੰਬੜਦਾਰ। ਕਿੰਨੇ ਪੁੱਤਰ ਸੀ ਉਹਨਾਂ ਦੇ? ਉਹਨਾਂ ਦੇ 4 ਬੇਟੇ ਸੀ, ਆਪਣਾ 4 ਹੀ ਖੂਹ ਸਨ ਉਹਨਾਂ ਦੇ, 100 ਕਿੱਲਾ ਪੈਲੀ ਸੀ ਉਹਨਾਂ ਨੂੰ। ਅੱਛਾ ਜੀ। ਹਾਂ ਮੇਰੇ ਦਾਦੇ ਦੀ। ਅੱਛਾ ਜੀ। ਹਾਂ ਤੇ ਵਧੀਆ ਆਪਣਾ 4 ਹਲ ਵਗਦੇ ਸਨ। ਅੱਛਾ ਜੀ। ਬੋਲਦਾ ਨਾਲ ਉਦੋਂ ਸਾਰੇ ਸ਼ਾਦੀशुदा ਹੈ? ਹਾਂ ਸ਼ਾਦੀशुदा। ਇੱਕ ਮੇਰਾ ਚਾਚਾ ਜਿਹੜਾ ਸੀ ਉਹ ਘੁਲਦਾ ਵੀ। ਅੱਛਾ ਜੀ। ਹਾਂ ਲਾਲ ਸਿੰਘ ਉਹਦਾ ਨਾਂ ਸੀ। ਹੋਰ ਵਧੀਆ ਬਾਗ ਸਨ ਸਾਡੇ ਬੜੇ ਵਧੀਆ, ਵੀ ਘਰ ਬੜਾ ਵਧੀਆ ਬਣਾਇਆ ਸੀ ਸਾਡੇ ਦਾਦਾ ਜੀ ਨੇ। ਪੱਕਾ ਕੱਚਾ ਹੈ? ਪੱਕਾ ਘਰ ਸੀ। ਅੱਛਾ ਜੀ। ਉਹਨਾਂ ਦਿਨਾਂ ਚ ਲਾਖੇ ਢਲਾ ਕੇ ਹਾਂਜੀ। ਤੇ
ਸਾਡੇ ਦਾਦਾ ਜੀ ਨੇ ਆਪਣੇ 4 ਪੁੱਤਰਾਂ ਦੀ ਰਿਹਾਇਸ਼ ਬਣਾਈ ਸੀ। ਕਨਾਲ ਥਾਂ ਛੱਤਿਆ ਸੀ। ਵਾਹ ਜੀ ਵਾਹ, ਹਾਂ ਲੱਖ ਇੱਟ ਲਾ ਕੇ ਪੱਕੇ ਘਰ ਬਣਾਏ ਸੀ। ਹਾਂ, ਕਨਾਲ ਥਾਂ ਸੀ ਜਿਹੜਾ ਛੱਤ ਪਾਈ ਸੀ। ਉਹ ਘਰ ਤੁਸੀਂ ਵੀਡੀਓ ਰਾਹੀਂ ਵੇਖਣਾ ਚਾਹੁੰਦੇ ਹੋ? ਹਾਂ, ਮੇਰਾ ਬੜਾ ਜੀ ਕਰਦਾ ਪਰ ਮੈਂ ਇੱਕ ਵਾਰੀ ਵੇਖਾਂ। ਕੋਈ ਨਿਸ਼ਾਨੀ ਦੱਸੋ ਹਾਂ ਘਰ ਦੀ। ਘਰ ਦੀ ਸੜਕ ਦੇ ਉੱਤੇ ਹੀ ਘਰ ਸਾਡਾ, ਤੇ ਅੱਗੇ ਖਰਾਸ ਸੀ। ਅੱਛਾ ਜੀ, ਆਪ ਹੀ ਲਵਾਇਆ ਸੀ ਅੱਛਾ ਜੀ, ਆਟਾ ਪੀਣ ਵਾਲਾ। ਅੱਛਾ ਜੀ, ਤੇ ਬਸ ਦਰਵਾਜ਼ਾ ਸੀ ਬਾਹਰਲਾ, ਸੜਕ ਦੇ ਉੱਤੇ ਹੀ। ਕੋਈ ਨਾਂ ਨੂੰ ਲਿਖਿਆ ਸੀ? ਹਾਂ, ਉੱਤੇ ਨਾ ਇਹ ਅੰਦਰ ਲਿਖਿਆ ਸੀ ਜਦੋਂ ਵੀ ਬਰਾਂਡੇ ਦੇ ਵਿੱਚ ਉੱਤੇ ਪਸਾਰ ਤੇ? ਪਸਾਰ ਤੋਂ ਅੱਗੇ ਬਰਾਂਡਾ ਸੀ ਨਾ, ਹਾਂਜੀ, ਤੁਸੀਂ ਬਣੀ ਰਸੋਈਆਂ ਹਨ, ਅੱਛਾ ਜੀ, ਤੇ ਉਹ ਬਰਾਂਡੇ ਦੇ ਅੱਗੇ ਨਾਂ ਲਿਖਿਆ ਸੀ ਹਰੀ ਚੰਦ ਲੰਬੜਦਾਰ। ਅੱਛਾ ਜੀ। ਆਹ ਉਰਦੂ ਚ ਲਿਖਿਆ ਸੀ ਪੰਜਾਬੀ? ਉਰਦੂ ਚ ਲਿਖਿਆ ਸੀ। ਉਰਦੂ ਚ ਲਿਖਿਆ। ਹਾਂ, ਉੱਤੇ ਬਹੁਤ ਮੋਰ ਮਾਰ ਨੀਲੇ ਰੰਗ ਦੇ ਪਾਏ ਰੰਗ ਪੇਂਟ ਕੀਤਾ ਸੀ ਅੱਛਾ ਜੀ, ਤੇ ਵਧੀਆ ਸੀ। ਠੀਕ ਹੋ ਹਾਂ। ਗਿਆ। ਤੇ ਮਾਤਾ ਜੀ ਜਦੋਂ ਜਾੜੇ ਪਏ ਫਿਰ ਤੁਸੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਜਾਣਾ ਪੈਣਾ? ਲੋਕੀ ਉਹ ਸੜਕ ਸੀ ਨਾ, ਹਾਂਜੀ, ਤੇ ਉਧਰੋਂ ਜਾਮਕਿਆਂ ਨੂੰ ਆਉਂਦੇ ਹਨ ਤੇ ਇੱਧਰ ਜਾਂਦੇ ਡਸਕੇ ਵੱਲ। ਠੀਕ ਹੈ, ਇਹ ਲੋਕੀ ਲੰਘਦੇ ਹਨ ਤੇ ਅਸੀਂ ਵੇਖ ਵੇਖ ਕੇ ਨਾ, ਹੂੰ, ਤੇ ਇਹਦਾ ਤੇ ਮੇਰੇ ਚਾਚੇ ਹੋਰਾਂ ਬਾਪ ਨੇ ਤੇ ਉਹ ਸਾਰਿਆਂ ਨੇ ਹਾਲ ਦਿੱਤੇ ਹਨ, ਕੋਈ ਪਤਾ ਨਹੀਂ ਉਹਨਾਂ ਨੂੰ। ਹੂੰ, ਤੇ ਅਸੀਂ ਵੇਖ ਵੇਖ ਕੇ ਤੇ ਸੁਣਾ ਘੱਲਿਆ ਵੀ ਲੋਕੀ ਜਾਈ ਜਾਣ ਡਏ ਨੇ ਤੇ ਆਓ ਚੱਲੀਏ। ਤੇ ਗੁੱਸੇ ਹੋਣ, ਆਖਰ ਕਿੱਥੇ ਜਾਣਾ। ਅੱਛਾ ਜੀ, ਤੇ ਮੁੜ ਕੇ ਅਸੀਂ ਨਾ ਅੰਦਰੋਂ ਕੱਢ ਕੱਢ ਕੇ ਨਾ ਵਧੀਆ ਵਧੀਆ ਕੱਪੜੇ, ਮੇਰੇ ਵੀਰ ਵਿਆਹੇ ਸਨ 2, ਇੱਕ ਤਾਏ ਦਾ ਮੁੰਡਾ ਤੇ ਇੱਕ ਆਪਣਾ, ਤੇ ਉਹਨਾਂ ਦੀਆਂ ਵਰੀਆਂ ਵਰੀਆਂ ਸਭ ਬੰਨ ਬੁੰਨ ਕੇ ਪੰਡਾਂ ਤੇ ਅਸੀਂ ਵਿਹੜੇ 'ਚ ਰੱਖੀਆਂ ਵੀ ਘੋੜੀ ਹੈ ਤੇ ਘੋੜੀ ਦੇ ਉੱਤੇ ਰੱਖ ਲਾਂਗੇ। ਤੇ ਫਿਰ ਅਸੀਂ ਨਾ ਉਹ ਆਏ ਤਾਂ ਉਸ ਜਣਾ ਨੂੰ ਨਾ ਦੇਣ ਥੋੜ੍ਹਾ ਜਿਹਾ ਰਹਿ ਗਿਆ, ਤੇ ਫਿਰ ਨਾਲ ਤੁਰ ਪਿਆ ਸੀ ਜੰਦਰੇ ਮਾਰ ਕੇ। ਠੀਕ ਹੈ, ਤੇ ਸਾਡਾ ਜਿਹੜਾ ਦਾਦਾ ਜੀ ਉਹ ਆਖੇ ਮੈਂ ਨਹੀਂ ਜਾਣਾ। ਹੂੰ, ਉਹ ਫਿਰ ਉਹ ਆਂਦਾ ਵੀ ਮੈਨੂੰ ਕੁਛ ਨਹੀਂ ਆਖਣਾ ਕਿਸੇ ਨੇ, ਉਹ ਮੰਜਾ ਡਾ ਕੇ ਬਹਿ ਰਿਆ ਨੇ ਜਿਹੜੇ ਚਾਹੁੰਦੇ ਨੇ ਮੈਂ ਨਹੀਂ ਜਾਣਾ, ਤੁਸੀਂ ਜਾਓ। ਅੱਬਲ ਤੇ ਸਾਨੂੰ ਆਖੇ ਜਾਓ ਨਾ, ਤੇ ਫਿਰ ਅਸੀਂ ਆ ਗਏ ਸਾਰੇ। ਫਿਰ ਅਸੀਂ ਤੁਰ ਪਏ ਜੀ ਜਿੰਨੇ ਹੈ ਸਾਂ ਘਰ। ਹਾਂਜੀ। ਤੇ ਘਰ ਛੱਡਣਾ ਬਹੁਤ ਔਖਾ ਹੋਇਆ ਨਾ? ਬਹੁਤ ਔਖਾ ਕੇ ਰੋਂਦੇ ਨਿਕਲ ਆਏ ਕੇ। ਘਰ ਬਣੇ ਨੂੰ ਕਿੰਨਾ ਕੁ ਚਿਰ ਹੋ ਗਿਆ ਸੀ ਉਸ ਟਾਈਮ? ਉਸ ਟਾਈਮ ਹੋ ਹੀ ਗਿਆ ਸੀ, ਤੈਨੂੰ ਪਤਾ ਵੀ ਕੋਈ 20 ਸਾਲ ਹੋ ਗਏ ਮੈਨੂੰ। ਨਹੀਂ, ਜਦੋਂ ਜਾੜੇ ਪਏ ਨੇ ਉਦੋਂ ਘਰ ਨਵਾਂ ਬਣਾਇਆ ਥੋੜਾ ਚਿਰ ਪਹਿਲਾਂ ਕਿ ਜਾਂ ਪੁਰਾਣਾ? ਨਹੀਂ, ਪਹਿਲਾਂ ਦੇ ਵਿਆਹ ਕੀਤੇ ਹਨ ਦਾਦਾ ਜੀ ਸਾਡੇ ਨੇ, ਪਹਿਲਾਂ ਕੋਈ 10 ਸਾਲ ਬਣਾਏ ਹਨ। ਠੀਕ ਹੈ, ਠੀਕ ਹੈ, ਆ ਠੀਕ ਹੈ। ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੀਡੀਓ ਦੇ ਥਰੂ ਤੁਹਾਡਾ ਘਰ ਜਿਹੜੇ ਹਾਂਜੀ, ਘਰ ਖਾਣਾ ਚਾਹੀਦਾ। ਹਾਂਜੀ ਮਾਤਾ ਜੀ, ਇੱਕ ਗੱਲ ਯਾਦ ਕਰਿਓ ਕਿ ਜਿਹੜੇ ਤੁਸੀਂ ਉੱਥੇ ਜਿਹੜੇ ਕੰਮੀ ਲੋਕ ਆਪਣੇ ਘਰ ਡੇਰੇ ਪੈਲੀ 'ਚ ਵਸਾਏ ਸੀਗੇ, ਜਾਂ ਕੋਈ ਪਿੰਡ ਦੇ ਕੋਈ ਨਾਂ ਯਾਦ ਕਰੋ ਹਾਂ, ਕੋਈ 1-2। ਘਰ ਕੰਮੀਆਂ ਦਾ ਜਿਹੜਾ ਹਾਂਜੀ, ਉਹ ਮਾਤਾ ਦਾ ਨਾਮ ਮੈਨੂੰ ਯਾਦ ਹੈ, ਮਾਈ ਮੀਰਾਂ ਦੇ ਜਿਹੜੇ ਖੇਡਦੀਆਂ ਦੀਆਂ ਜਾ ਕੇ। ਮਾਈ ਮੀਰਾਂ। ਹਾਂ, ਹਾਂਜੀ, ਤੇ ਉਹ ਖੂਹ ਉਹਦੇ ਬੂਹੇ ਅੱਗੇ ਖੂਹ ਸੀ ਤੇ ਪਿੰਡ ਦੇ ਵਿੱਚ ਹੀ ਅੱਛਾ ਜੀ, ਉਹਦੇ ਆੜ ਲੰਘਦੀ ਸੀ ਵਿਹੜੇ ਚੋਂ ਦੀ, ਹਾਂਜੀ, ਉੱਥੇ ਨਹਾਉਣਾ ਤੇ ਉੱਥੇ ਖੇਡਣਾ। ਠੀਕ ਹੋ ਗਿਆ ਜੀ। ਹੋਰ ਕੋਈ ਨਾਂ ਯਾਦ ਕਰੋ, ਕੋਈ ਹੋਰ ਆਪਣੇ ਨਾਲ ਹਾਣੀ। ਇੱਕ ਹੁੰਦਾ ਸੀ ਸਾਡਾ ਕੰਮ ਵਾਲਾ ਰਿਆਮ ਚਿੰਮੇ ਤੋਂ। ਰਾਮ ਜੀ ਮੈਂ। ਉਹਦਾ ਮੁੰਡਾ ਸੀ ਦਿੱਤੂ। ਹਾਂਜੀ, ਹਾਂ, ਉਹਦਾ ਮੁੰਡਾ ਦਿੱਤੂ, ਦਿੱਤੂ ਢੂੰਡੇ ਦਾ ਮੁੰਡਾ। ਢੂੰਡੇ ਦਾ ਨਹੀਂ ਸੀ, ਹਾਂਜੀ, ਢੂੰਡਾ ਹੋਰ ਸੀ। ਢੂੰਡਾ ਹੋਰ ਸੀ। ਹੋਰ ਸੀ, ਉਹ ਗੋਹਾ ਸੁੱਟਦਾ ਸੀ। ਹਾਂਜੀ, ਹਾਂਜੀ, ਤੇ ਇਹ ਜਿਹੜਾ ਸੀ ਨਾ, ਇਹ ਉਹ ਕੰਮ ਕਰਦਾ ਸੀ ਢੂੰਡਾ। ਹਾਂਜੀ। ਇਹ ਤੁਹਾਡੇ ਲਗਭਗ ਤੁਹਾਡੀ ਉਮਰ ਦਾ ਹੋਏਗਾ ਦਿੱਤੂ। ਹਾਂਜੀ, ਠੀਕ ਹੈ, ਠੀਕ ਹੈ। ਮਾਤਾ ਜੀ, ਜਿਹੜੇ ਤੁਹਾਡੇ ਪਿਤਾ ਸੀ ਉਹਨਾਂ ਦੇ ਕੀ ਕੀ ਨਾਂ ਸੀਗੇ? 4 ਭਰਾ ਤੁਸੀਂ ਦੱਸਿਆ ਨਾ? ਹਾਂਜੀ। ਹਾਂਜੀ, ਦੱਸਿਓ ਹਾਂ ਜੀ। ਵੱਡਾ ਮੇਰਾ ਤਾਇਆ ਜੀ ਜਿਹੜਾ ਸੀ ਉਹ ਕੇਸਰ ਮਲ ਸੀ, ਹਾਂਜੀ, ਹਾਂਜੀ, ਤੇ ਮੇਰੇ ਪਾਪਾ ਜਿਹੜਾ ਸੀ ਉਹ ਦੇਵਾ ਸਿੰਘ ਸੀ ਉਹਦਾ ਨਾਂ, ਹਾਂਜੀ। ਤੇ ਚਾਚੇ ਦਾ ਲਾਲ ਸਿੰਘ ਸੀ। ਜਿਹੜਾ ਘੁਲਦਾ ਸੀ? ਹਾਂਜੀ। ਅੱਛਾ ਜੀ। ਤੇ ਜਿਹੜਾ ਛੋਟਾ ਸੀ ਉਹ ਜਾਗਰ ਸੀ। ਹਾਂਜੀ ਮਾਤਾ ਜੀ, ਜਦੋਂ ਤੁਸੀਂ ਘਰੋਂ ਤੁਰੇ ਹੋ, ਕੋਈ ਤੁਹਾਡੇ ਤੇ ਕੋਈ ਕਿਸੇ ਕਿਸਮ ਦਾ ਹਮਲਾ ਜਾਂ ਕੋਈ ਮੁਸ਼ਕਲ ਤਾਂ ਨਹੀਂ ਆਈ?
ਨਹੀਂ ਮੁਸ਼ਕਲ ਨਹੀਂ ਸਾਨੂੰ ਆਈ, ਪਰ ਦੁਨੀਆ ਬਹੁਤ ਲੰਘਦੀ ਸੀ ਨਾ ਸਾਡੇ ਬੂਹੇ ਅੱਗੋਂ, ਹਾਂਜੀ ਤੇ ਬਹੁਤ ਰੌਲਾ ਪਾਉਂਦੇ ਵੇ ਨਿਕਲ ਜਾਓ ਘਰਾਂ ਤੋਂ, ਪਿੱਛੇ ਮੁਸਲਮਾਨ ਆਉਂਦੇ ਨੇ ਤੇ ਵੋਟੀਆਂ ਤੇ ਆਪਣੀਆਂ ਧੀਆਂ ਲੈ ਕੇ ਤੇ ਇੱਥੋਂ ਨਿਕਲ ਜਾਓ, ਬੇਇੱਜ਼ਤੀ ਕਰਦੇ ਨੇ, ਅੱਛਾ ਉਹ ਜੀ ਕੇ ਲੈ ਜਾਂਦੇ ਨੇ। ਹਾਂਜੀ ਤੇ ਫਿਰ ਅਸੀਂ ਝਟਪਟ ਨਿਕਲ ਆਏ ਹਾਂਜੀ। ਤੇ ਉੱਥੇ ਹੀ ਰਹਿ ਗਏ। ਹਾਂਜੀ ਤੇ ਫਿਰ ਅਸੀਂ ਤੁਰ ਪਏ ਤੇ ਮੀਂਹ ਵਰੇ, ਅੱਛਾ ਜੀ ਤੇ ਫਿਰ ਕਿਤੇ ਰਾਤ ਰਮੋਤੀ ਅਸੀਂ ਦਸ ਕੇ ਪਹੁੰਚੇ ਆ। ਅੱਛਾ ਡਸਕੇ ਪਹੁੰਚ ਗਏ ਹਾਂ ਮੀਂਹ ਅੱਛਾ ਵਰਦੇ ਚ ਹਾਂਜੀ ਹਾਂਜੀ ਉੱਥੇ ਫਿਰ ਅਸੀਂ 2 ਦਿਨ ਰਹੇ। ਅੱਛਾ ਜੀ ਦੂਜੇ ਦਿਨ ਫਿਰ ਸਾਡੇ ਦਾਦਾ ਜੀ ਨੇ ਨਾ ਹਾਂਜੀ ਆਟਾ ਪਿਆ ਕੇ ਖਰਾਸ ਜਵਾ ਕੇ, ਅੱਛਾ ਜੀ ਆਟਾ ਪਿਆ ਕੇ ਗੁੜ ਥੋੜਾ ਤੋੜਾ ਇੱਕ ਅੱਛਾ ਜੀ ਭਰ ਕੇ ਤੇ ਬੋਰੀਆਂ ਚ ਤੇ 2 ਖੋਤੀਆਂ ਤੇ ਧਰ ਕੇ ਹਾਂਜੀ ਤੇ ਉਹ ਢੂੰਡੇ ਨਾਲ ਲੈ ਕੇ ਅੱਛਾ ਜੀ ਤੇ ਸਾਡੇ ਕੋਲ ਆ ਗਿਆ ਡਸਕੇ। ਆ ਗਿਆ ਤੁਹਾਡੇ ਕੋਲ ਹਾਂ ਠੀਕ ਹੈ ਜੀ ਫਿਰ ਅਸੀਂ ਜਾਣ ਨਹੀਂ ਦਿੱਤਾ ਉਹਨੂੰ, ਹਾਂਜੀ ਫਿਰ ਢੂੰਡਾ ਚੱਲ ਗਿਆ। ਢੂੰਡੇ ਨੂੰ ਵਾਪਸ ਭੇਜਦਾ ਆਸ ਹਾਂ ਖੋਤੇ ਲੈ ਕੇ ਆ ਗਿਆ ਤੇ ਉਹ ਸਾਨੂੰ ਆਟਾ ਦਾਣਾ ਦੇ ਆਇਆ ਹਾਂਜੀ ਤੇ ਬਸ ਅਸੀਂ ਉੱਥੇ ਰੱਖਿਆ। ਅਸੀਂ ਫਿਰ 2-3 ਦਿਨ ਉੱਥੇ ਰਹੇ ਆ। ਸੋ ਮਹਾਰਾਜ ਜੀ ਦੱਸਿਓ ਵੀ ਜਦੋਂ ਤੁਸੀਂ ਆਂਦੇ ਗੱਠਾਂ ਵੱਜੀਆਂ ਸੀਗੀਆਂ 2 ਗੱਠਾਂ ਵੱਜੀਆਂ ਸੀਗੀਆਂ ਵੀ ਘੋੜੀ ਤੇ ਰੱਖ ਕੇ ਲੈ ਜਾਣੀਆਂ ਤੇ ਉਹ ਫਿਰ ਲਿਆਂਦੀਆਂ ਨਾਲ ਕਿ ਨਹੀਂ? ਨਹੀਂ ਉਹ ਫਿਰ ਸਾਨੂੰ ਦਾਦਾ ਜੀ ਨੇ ਚੁੱਕਣ ਨਹੀਂ ਨਾ ਦਿੱਤੀਆਂ ਭਰਾ ਮੇਰੇ ਨੂੰ, ਅੱਛਾ ਜੀ ਤੇ ਉਹ ਉੱਥੇ ਫਿਰ ਰਹਿ ਗਈਆਂ। ਅੱਛਾ ਜੀ ਫਿਰ ਅਸੀਂ ਗਏ ਨਹੀਂ ਨਾ ਲਿਆਂਦੀਆਂ ਕਈ। ਠੀਕ ਹੈ ਤੁਸੀਂ ਦੱਸਿਆ ਨਾ ਵੀ ਆਪਣੇ ਵੀਰ ਜੀ ਨੂੰ ਭੇਜਿਆ ਵੀ ਜਾ ਕੇ ਲੈ ਆਇਆ ਨਹੀਂ ਉਹ ਫਿਰ ਦਾਦਾ ਜੀ ਨੇ ਲੈਣ ਨਹੀਂ ਦਿੱਤੀਆਂ, ਆਂਦਾ ਤੂੰ ਜਾ ਤੂੰ, ਅੱਛਾ ਉਹਨਾਂ ਆ ਜਾਣਾ ਤੇ ਐਵੇਂ ਚੁੱਕੀ ਪਏਗਾ ਜਾਂ ਉਹਨਾਂ ਆ ਜਾਣਾ ਕੱਲ। ਠੀਕ ਹੈ ਠੀਕ ਹੈ ਤੇ ਹਾਂਜੀ ਮਾਤਾ ਜੀ ਫਿਰ ਦੱਸਕੇ ਕਿੰਨੀਆਂ ਰਾਤਾਂ ਤੁਸੀਂ ਰਹੇ ਉੱਥੇ 2 ਦਿਨ ਕਿ ਜਾਂ 1 ਦਿਨ? 3 ਦਿਨ ਲੱਗ ਗਏ, 2 ਦਿਨ ਤੇ ਬਾਅਦ ਵਿੱਚ ਬਾਪੂ ਜੀ ਆਏ ਹਨ ਹਾਂਜੀ ਤੇ ਫਿਰ 3-4 ਦਿਨ ਲੱਗ ਹੀ ਗਏ ਉੱਥੇ। ਹਾਂ ਹਾਂਜੀ ਮਾਤਾ ਜੀ ਅੱਗੇ ਜਦੋਂ ਰਸਤੇ ਵਿੱਚ ਗਏ ਕੋਈ ਕਤਲੇਆਮ ਕੋਈ ਕਿਸੇ ਕਿਸਮ ਦਾ ਨੁਕਸਾਨ ਤਾਂ ਨਹੀਂ ਹੋਇਆ? ਹਾਂ ਫਿਰ ਆਹੋ ਫਿਰ ਅੱਗੇ ਰਾਹ ਚ ਦੇਖ ਵੀ ਆਈ, ਉੱਥੇ ਵੀ ਲੋਕੀ ਬੜੇ ਰੁੜੇ ਰੜੇ ਜਿਹੜੇ ਬਾਰਿਸ਼ ਹੋਈ ਨਾ ਬਾਰਿਸ਼ ਸੀ ਉਤੋਂ ਤੇ ਦੇਖ ਵਗਦੀ, ਪਾਣੀ ਬਹੁਤ ਡੂੰਘਾ, ਅੱਛਾ ਜੀ ਉਹਦੇ ਵਿੱਚੋਂ ਨਹੀਂ ਲੰਘੇ। ਅੱਛਾ ਜੀ ਤੇ ਫਿਰ ਅੱਗੇ ਆਣ ਕੇ ਤੇ ਹਾਂਜੀ ਵੱਡ ਟੋਕ ਹੁੰਦਾ ਪਈ ਅੱਛਾ ਜੀ ਜਿਹੜੇ ਰਹਿੰਦੇ ਸੀ ਜਥਾ, ਹਾਂਜੀ ਤੇ ਉੱਥੇ ਬੜਾ ਫਿਰ ਇੱਕ ਐਸਾ ਵੇਖਿਆ ਪਈ ਗੋਲੀ ਵੱਜੀ ਤੇ ਮਾਂ ਮਰ ਗਈ ਤੇ ਬੱਚਾ ਤੇ ਟਰੰਕ ਉੱਥੇ ਪਿਆ ਓਹੋ ਤੇ ਬੱਚਾ ਉੱਤੇ ਖੇਡੇ, ਕੰਨਾਂ ਸਨ ਉਹਦੇ ਹੱਥੀ, ਨਿੱਕਾ ਜਿਹਾ ਬੱਚਾ ਬੜਾ ਸੋਹਣਾ ਹਾਂਜੀ ਉੱਥੇ ਉੱਤੇ ਖੇਡੇ ਤੇ ਮੇਰੀ ਮਾਂ ਦੀ ਮੈਂ ਫੜ ਕੇ ਲਿਆਉਣੀ ਆ ਅੱਛਾ ਤੇ ਮੇਰੇ ਪਾਪਾ ਨੇ ਜਾਣ ਨਹੀਂ ਦਿੱਤਾ, ਹਾਂਜੀ ਆਂਦੇ ਨਹੀਂ ਸਾਡੇ ਕੋ ਆਪਣਾ ਨਹੀਂ ਚੁੱਕਿਆ ਜਾਣ ਡਿਆ, ਫੇਰ ਸੁੱਤੇਗੀ। ਆ ਠੀਕ ਹੈ ਹਾਂ ਅੱਗੇ ਫੇਰ ਆਣ ਕੇ ਫਿਰ ਗੱਡੀ ਪਿੱਛੋਂ ਆ ਗਈ, ਹਾਂਜੀ ਲੈਣ ਹੀ ਤੁਰੇ ਆਉਂਦੇ ਹਾਂ ਅੱਛਾ ਜੀ ਤੇ ਗੱਡੀ ਆ ਗਈ, ਖਲੋ ਗਏ ਬੇਨ ਸਟੇਸ਼ਨ ਤੋਂ ਖਲੋ ਗਈ। ਅੱਛਾ ਜੀ ਫਿਰ ਦੁਨੀਆ ਬੜੀ ਚੜੀ ਅੱਛਾ ਜੀ ਹਾਂ ਹਾਂ, ਤੇ ਫਿਰ ਅਸੀਂ ਤੇ ਸਾਡੇ ਕੋ ਚੜਿਆ ਨਹੀਂ ਗਿਆ, ਮੇਰਾ ਭਰਾ ਜਿਹੜਾ ਜਵਾਨ ਸੀ ਉਹ ਨਿਖੜ ਗਿਆ, ਹਾਂਜੀ ਉਹ ਪਤਾ ਨਹੀਂ ਚੜ ਗਿਆ ਕਿ ਕਿੱਥੇ ਸੀ, ਤੇ ਅਸੀਂ ਰਹਿ ਗਈਆਂ ਅੱਛਾ 3-4 ਜਨਾਨੀਆਂ ਤੇ ਮੇਰਾ ਪਾਪਾ, ਹਾਂਜੀ ਤੇ ਫਿਰ ਸਾਡੇ ਕੋ ਨਹੀਂ ਚੜਿਆ ਗਿਆ ਹਾਂਜੀ ਤੇ ਅਸੀਂ ਫਿਰ ਕਾਰਡ ਨੂੰ ਵੀ ਦਿੱਤੇ, ਆਖਣ ਲੱਗੇ ਪਿਆ 5-6 ਤੋਲੇ ਦਿੱਤੀ, ਤੜੀਆਂ ਹੀ ਦਿੱਤੀਆਂ, ਮੇਰੇ ਪਿਤਾ ਨੇ ਲੈ ਫੜ ਤੇ ਸਾਨੂੰ ਚੜਾ ਦਿਓ, ਕਹਿੰਦਾ ਨਹੀਂ ਮੈਂ ਨਹੀਂ ਚੜਾਉਣਾ ਤੇ ਲੈ ਮੈਨੂੰ ਫੜਾ ਜਾ ਤੇ ਜਾ ਚੜ ਜਾ। ਅੱਛਾ ਜੀ ਉਹ ਆਖਣ ਲੱਗਾ ਫਿਰ ਮੈਂ ਕਿਉਂ ਤੈਨੂੰ ਫੜਾਵਾਂ ਜੇ ਤੂੰ ਚੜਨਾ ਨਹੀਂ ਤੇ ਹਾਂਜੀ ਹਾਂਜੀ ਫਿਰ ਬਸ ਅਸੀਂ ਉੱਥੇ ਰਹਿ ਗਏ। ਜੀ ਫਿਰ ਤੁਸੀਂ ਕਿੱਥੇ ਪਹੁੰਚੇ ਅੱਗੇ ਆਣ ਕੇ? ਅਸੀਂ ਫਿਰ ਗੱਡੀ ਚੱਲ ਗਈ ਤੇ ਥੋੜਾ ਜਿਹਾ ਤੁਰ ਕੇ ਤੇ ਨਿੱਕਾ ਜਿਹਾ ਸਟੇਸ਼ਨ ਸੀ, ਅੱਛਾ ਜੀ ਉੱਥੇ ਰਾਤ ਰਹੇ। ਹਾਂਜੀ ਉੱਥੇ ਰਾਤ ਰਹੇ, ਬਹੁਤ ਰੋਂਦੇ ਕਰਾਂਦੇ, ਸਾਡਾ ਭਰਾ ਨਹੀਂ ਨਾ ਲੱਭਦਾ ਅੱਛਾ ਜੀ ਤੇ ਨਾ ਹੋਰ ਸਾਡਾ ਪਰਿਵਾਰ ਲੱਭਦਾ, ਹਾਂਜੀ ਤੇ ਕੋਈ ਨਾ 4-5 ਹਜ਼ਾਰ ਦਾ ਥਾਂ ਰਹਿ ਗਿਆ, ਅੱਛਾ ਜੀ ਇਹਨੇ ਇੱਕ ਬੰਦੇ ਰਹਿ ਗਏ, ਬਾਕੀ ਸਾਰ ਚੜ ਚੁੜ ਗਿਆ, ਕੁਛ ਵੱਡੇ ਟੁੱਕੇ ਗਏ। ਹਾਂਜੀ ਹਾਂ ਤੇ ਹਾਂਜੀ ਬਾਪੂ ਜੀ ਸਾਡਾ ਦਾਦਾ ਜਿਹੜਾ ਸੀ ਉਹ ਸਾਥੋਂ ਨਹੀਂ ਨਿਖੜ ਗਿਆ, ਵਿਛੜ ਗਏ ਉਹ ਵਿਛੜ ਗਿਆ, ਹਾਂਜੀ। ਉਹ ਬਾਜਰੇ ਚ ਰਾਤ ਰਿਹਾ ਕਿਤੇ, ਹਾਂ, ਤੇ ਅਸੀਂ ਉੱਥੇ ਸਟੇਸ਼ਨ ਤੇ ਰਾਤ ਰਹੇ। ਫਿਰ ਸਵੇਰੇ ਜਦੋਂ ਤੁਰੇ ਅਸੀਂ ਹਾਂਜੀ ਤੇ ਫਿਰ ਉਹ ਮੇਰੇ ਪਾਪਾ ਨੇ ਆਵਾਜ਼ਾਂ ਮਾਰੀਆਂ ਸਾਨੂੰ ਬਚਨੋਂ ਜੀਤਾ, ਹਾਂਜੀ ਦੌੜ ਕੇ ਤੁਰੋ ਪਿੱਛੋਂ ਮੁਸਲਮਾਨ ਆਉਂਦੇ ਨੇ। ਅੱਛਾ ਜੀ ਤੇ ਉਹ ਮੇਰੇ ਦਾਦੇ ਨੇ ਆਵਾਜ਼ ਪਛਾਣ ਲਈ ਮੇਰੇ ਪਾਪਾ ਦੀ, ਤੇ ਆਂਦੇ ਨੇ ਦੇਵਾ ਸਿੰਘ ਵਾਹ ਜੀ ਤੇ ਆਂਦਾ ਹਾਂ ਭਾਈ ਤੂੰ ਕਿੱਥੇ, ਤੇ ਭਾਈ ਆਂਦੇ ਹਨ ਉਦੋਂ ਪਿਓ ਨੂੰ, ਹਾਂਜੀ ਹਾਂਜੀ ਤੇ ਫਿਰ ਆਂਦਾ ਮੈਂ ਬਾਜਰੇ ਚ ਰਾਤ ਰਿਹਾ, ਮੈਨੂੰ ਮੁਸਲਮਾਨ ਇੱਕ ਹਿਲਾ ਕੇ ਗਿਆ ਇੱਥੇ, ਵਾਹ ਜੀ ਤੇ ਪਾਣੀ ਦੇ ਮੈਨੂੰ। ਅੱਛਾ ਫਿਰ ਮੇਰੇ ਪਾਪਾ ਨੇ ਪਾਣੀ ਲਿਆਂਦਾ ਛੱਪੜੀ ਚੋਂ
ਪੋਣ ਕੇ ਦਿੱਤਾ ਪੱਗ ਦੇ ਪਰਨੇ 'ਚ ਪਾ ਕੇ ਗਲਾਸ 'ਚ। ਅੱਛਾ ਉਹਨੇ ਪੀਤਾ, ਫਿਰ ਸਾਡੇ ਨਾਲ ਹੀ ਉਹ ਤੁਰ ਪਿਆ। ਨਾਲ ਹੀ ਤੁਰ ਪਏ ਅੱਗੇ। ਹਾਂ, ਫਿਰ ਅਸੀਂ ਆਣ ਕੇ ਤੇ ਨਾਰੋਵਾਲ ਰਾਤ ਰਹੇ ਬੋੜ ਦੇ ਥੱਲੇ। ਅੱਛਾ ਜੀ। ਹਾਂ, ਮੀਂਹ ਵਰਦਾ, ਆਹ, ਵਰਦੇ ਮੀਂਹ 'ਚ ਰਾਤ ਬੜਾ ਮੀਂਹ ਪਿਆ ਉੱਥੇ। ਹਾਂਜੀ ਉੱਥੇ ਨਾ ਖਾਧੀਆਂ ਨਾ ਪਕਾਈਆਂ ਭੈੜੇ ਹਾਲੀਆਂ, ਫਿਰ ਕਿਤੇ ਲੰਗਰ ਆਇਆ ਨਾ ਉਹ ਕਿਤੇ ਮਿਲੇ। ਹਮ। ਉਹ ਇੱਕ ਅੱਧਾ ਫੁਲਕਾ ਖਾਧਾ ਕਿਸੇ ਨੇ ਹਾਂਜੀ ਹਾਂਜੀ। ਤੇ ਫਿਰ ਤੁਰ ਪਏ ਸਵੇਰੇ। ਅੱਛਾ ਜੀ। ਫਿਰ ਤੁਰ ਪਏ ਤੇ ਫਿਰ ਅਸੀਂ ਡੇਰੇ ਬਾਬੇ ਨਾਨਕ ਦੇ ਡੇਰੇ ਬਾਬੇ ਨਾਨਕ ਦੇ ਅਸੀਂ ਚੜੇ ਨਾ ਜਦੋਂ ਪੁੱਲ ਤੇ। ਹਾਂਜੀ ਹਾਂ, ਫਿਰ ਲੱਗੇ ਨੰਗਾ ਤੇ ਉੱਥੇ ਸਾਡਾ ਤਾਇਆ ਵੀ ਬੈਠਾ, ਭਰਾ ਬੈਠੇ, ਉੱਥੇ ਸਾਰਾ ਪਰਿਵਾਰ ਸਾਡਾ ਸਾਨੂੰ ਉਡੀਕਦਾ ਸੀ। ਅੱਛਾ ਮਾਤਾ ਜੀ। ਉੱਥੋਂ ਫਿਰ ਅਸੀਂ ਪੁੱਲ ਤੇ ਚੜੇ ਨਾ ਜਦੋਂ, ਹਾਂਜੀ। ਫਿਰ ਉੱਥੇ ਸਾਰੇ ਜੀ ਸਾਨੂੰ ਉਡੀਕਣ ਡਏ ਹੁਣ ਭਈਏ ਤੇ ਹੋਣਗੇ, ਬਚ ਗਏ ਨੇ ਤੇ ਆ ਜਾਣਗੇ। ਅੱਛਾ ਜੀ। ਤੇ ਫਿਰ ਸਾਨੂੰ ਬੜੇ ਮਿਲੇ ਰੋ ਰਾ ਕੇ। ਚਲੋ ਅਸੀਂ ਸਾਡੇ ਇਕੱਠੇ ਹੋ ਗਏ। ਇਕੱਠੇ ਹੋ ਗਏ, ਸਾਡੇ ਪਰਿਵਾਰ ਚ ਕੋਈ ਜੀ ਨਹੀਂ ਮਿਲਿਆ। ਅੱਛਾ ਜੀ। ਵਧੀਆ ਸੀ। ਫਿਰ ਅਸੀਂ ਡੇਰਾ ਸਾਹਿਬ ਆਏ, ਉੱਥੇ ਲੰਗਰ ਖਾਦਾ। ਅੱਛਾ ਜੀ। ਲੰਗਰ ਖਾ ਕੇ ਫਿਰ ਅਸੀਂ ਬਟਾਲੇ ਨੂੰ ਸੜਕੇ ਚੜ ਗਏ। ਬਟਾਲੇ ਵਾਲੀ ਸੜਕੇ ਚੜ ਗਏ। ਹਾਂਜੀ। ਫਿਰ ਅਸੀਂ ਰਾਤ ਨੂੰ ਬਟਾਲੇ ਆ ਗਏ। ਅੱਛਾ ਜੀ। ਬਟਾਲੇ ਆਏ ਤੇ ਅਗਲੀ ਰਾਤ ਨੂੰ ਜਾ ਕੇ ਹਾਂਜੀ। ਬਟਾਲੇ ਆ ਗਿਆ ਤੇ ਉੱਥੇ ਫਿਰ ਸਾਡਾ ਦਾਦਾ ਜੀ ਜਿਹੜਾ ਨਾ ਉਹ ਦਾਦਾ ਹਰੀ ਚੰਦ ਨੰਬਰਦਾਰ। ਹਾਂ, ਔਖਾ ਹੋ ਗਿਆ। ਫਿਰ ਉਹ ਫਿਰ ਨਾ ਵਹਿਮ ਹੋ ਗਿਆ ਉਹਨੂੰ, ਨਾ ਕੋਈ ਤੁਰਿਆ ਵੀ ਨਾ ਜਾਏ, ਇੰਨਾ ਕੁਝ ਉੱਥੇ ਤੁਰਿਆ ਵੀ ਨਾ ਜਾਏ ਤੇ ਤੁਰਿਆ ਵੀ ਨਾ ਜਾਏ, ਕਾਰੋਬਾਰ ਛੱਡ ਕੇ ਆਏ ਹਾਂ। ਸਾਰਾ। ਨਾ ਕੋਈ ਚੁੱਕ ਸਕੇ ਉਹਨੂੰ ਤੇ ਨਾ ਉਹ ਤੁਰ ਸਕੇ। ਅੱਛਾ ਜੀ। ਉਹ ਫਿਰ ਉੱਥੇ ਆਣ ਕੇ ਤੇ ਉਹਨਾਂ ਦੀ ਮੌਤ ਹੋ ਗਈ। ਹਾਂ। ਹੈਂ? ਹਾਂਜੀ। ਫਿਰ ਉੱਥੇ ਹੀ ਸੰਸਕਾਰ ਕੀਤਾ। ਸੰਸਕਾਰ ਕਰ। ਬਟਾਲੇ ਅੱਡੇ ਦੇ ਕੋਲ ਹਾਂਜੀ। ਮੜੀਆਂ ਹਨ। ਅੱਛਾ ਜੀ। ਹਾਂ, ਠੀਕ ਹੈ। ਅੱਛਾ ਜੀ। ਉੱਥੇ ਆ ਸੰਸਕਾਰ ਕਰਕੇ ਤੇ ਫਿਰ ਅਸੀਂ ਤੁਰ ਪਏ ਉੱਥੋਂ ਤੇ ਕਲਾਨੌਰ। ਕਲਾਨੌਰ ਆ ਗਏ। ਠੀਕ ਹੈ ਜੀ। ਕਲਾਨੌਰ ਫਿਰ ਆਣ ਕੇ ਨਾ ਕੱਚੀ ਲਾੜ। ਕੱਚੀ ਲਾਟ ਸਾਨੂੰ ਗਰਦੌਰ ਸਾਡਾ ਪਿੰਡ ਦਾ ਸੀ। ਅੱਛਾ ਧਿਆਨ ਦਾ ਸੀ, ਧਿਆਨ। ਟਿਆਂ ਦਾ। ਹਾਂਜੀ ਹਾਂਜੀ। ਉਹਨੇ ਸਾਨੂੰ ਕੱਚੀਆਂ ਲਾਟਾਂ ਤੇ ਉਹਨੇ ਬਾਸਮਤੀ ਲੱਗੀ ਸੀ, ਪੱਕੀ ਸੀ, ਉਹ ਆਖਿਆ ਵੱਢ ਲਓ। ਫਸਲ ਵਾਲੀ ਮਿਲ ਗਈ ਸਾਰੀ ਫਸਲ ਲੱਗੀ ਵਾਲੀ ਲਗਾਈ। ਮਿਲ ਗਈ, ਬਾਗ ਮਿਲ ਗਿਆ, ਫਲ ਫੁੱਲ। ਹਾਂਜੀ। ਫਿਰ ਸਾਰੇ ਸਾਡੇ ਉੱਥੇ ਖਾਣ ਪੀਣ ਤੇ ਵੱਢਣ ਤੇ ਝੋਨਾ ਕਾਰ ਲਿਆਂਦਾ। ਹਾਂਜੀ। ਤੇ ਅਸੀਂ ਇਸੇ ਤਰ੍ਹਾਂ ਫਿਰ ਸਾਨੂੰ ਡੰਗਰ ਵੀ ਦਿੱਤੇ, ਦੁੱਧ ਵਾਲੇ ਵੀ ਦਿੱਤੇ, ਫਿਰ ਬਿਸਤਰੇ ਸਾਨੂੰ ਦਿੱਤੇ ਉਹਨੇ। ਹਾਂਜੀ ਹਾਂਜੀ। ਬਹੁਤ ਕੁਝ ਮਿਲਿਆ ਸਾਨੂੰ ਉੱਥੇ। ਅੱਛਾ ਜੀ। ਫਿਰ ਉੱਥੇ ਹੀ 3-4 ਸਾਲ ਰਹੇ ਆ। ਠੀਕ ਹੈ ਜੀ। ਫਿਰ ਚਲੋ। ਪੱਕੀਆਂ ਲਾਟਾਂ ਸਾਨੂੰ ਇੱਥੇ ਬਟਾਲੇ ਲੱਗ ਪਈਆਂ। ਕਿਹੜੇ ਪਿੰਡ ਮਾਤਾ ਜੀ? ਹਰਸੀਆਂ। ਹਰਸੀਆਂ ਪਿੰਡ। ਹਾਂ, ਠੀਕ ਹੋ ਗਿਆ ਜੀ। ਪੱਕੀ ਲਾਟ ਵਿੱਚ ਇੱਥੇ ਅਸੀਂ ਆਏ। ਠੀਕ ਹੈ। ਅੱਛਾ ਮਾਤਾ ਜੀ, ਹਰਸੀਆਂ ਪਿੰਡ ਬਟਾਲੇ ਲਾਗੇ, ਦਿਆਲਗੜ੍ਹ ਲਾਗੇ ਦੱਸਿਆ ਤੁਸੀਂ। ਹਾਂਜੀ ਉਹ ਤਾਂ ਤੁਹਾਡਾ ਪੇਕੇ ਪਿੰਡ ਹੋ ਗਿਆ ਜੀ। ਹਾਂਜੀ। ਫਿਰ ਹੋਣ ਵਾਲਾ ਪਿੰਡ ਦਾ ਨਾਮ ਦੱਸੋ। ਲੋ ਹਜਰੀ। ਹੁਣ ਬਖਸ਼ੀਵਾਲ ਮੈਂ ਵਿਆਹੀ ਗਈ ਸਾਂ, ਠੀਕ ਹੋ ਗਿਆ ਜੀ। ਠੀਕ ਹੋ ਗਿਆ। ਕਲਾਨੌਰ ਦੇ ਕੋਲ। ਹਾਂਜੀ, ਜ਼ਿਲ੍ਹਾ ਗੁਰਦਾਸਪੁਰ ਹੋ ਗਿਆ। ਹਾਂ ਹਾਂਜੀ, ਹਾਂਜੀ ਠੀਕ ਹੈ ਜੀ। ਇੱਥੇ ਵਿਆਹੀ, ਇੱਥੇ ਰਹੀ। ਮਾਤਾ ਜੀ, ਜੇ ਮਤਲਬ ਤੁਹਾਡੇ ਆਪਣਾ ਜਿਹੜੇ ਸੀ ਤਾਏ ਚਾਚੇ ਜਿਹੜੇ ਵੀ ਸੀ, ਤੁਹਾਡੇ ਦਾਦਾ ਜੀ, ਉਹਨਾਂ ਨੂੰ ਉਹਨਾਂ ਪਿੰਡਾਂ ਦੇ ਵਿੱਚ, ਬਾਕੀ ਤੇ ਚਲੋ ਸਾਰੇ ਆ ਗਏ, ਇੱਧਰ ਹੀ ਆ ਗਏ ਸਰਦਾਰ ਲੋਕ, ਤੇ ਉਧਰ ਦੇ ਮੁਸਲਮਾਨ ਵੀਰ ਜਿਹੜੇ, ਉਹਨਾਂ ਕਿਹੜੇ ਪਿੰਡਾਂ 'ਚ ਜਾਣਦੇ ਉਹਨਾਂ ਨੂੰ? ਪਿੰਡ ਸਾਰੇ 4 ਚਫੇਰੇ ਮੇਰੇ ਦਾਦਾ ਜੀ ਨੂੰ ਤੇ ਬਹੁਤ ਜਾਣਦੇ ਹਨ ਦੁਨੀਆ। ਅੱਛਾ ਜੀ। ਤੇ ਰਿਆਮ ਜੀ। ਉਹ ਤੇ ਰਿਆਮ ਚਿਮਾ, ਰਿਆਮ। ਆਹੋ, ਢਾਏ ਪੁਰਾਣੇ ਕੇ, ਭੋਪਾਲ ਵਾਲਾ, ਉਹ ਸਾਰੇ ਜਾਣਦੇ? ਜਾਮ ਕੇ ਸਭ ਜਾਣਦੇ ਹਨ ਸਾਡੇ ਦਾਦਾ ਜੀ ਨੂੰ। ਠੀਕ ਠੀਕ। ਲੰਬੜਦਾਰ ਸੀ। ਹਾਂਜੀ ਹਾਂਜੀ 100 ਕਿਲਾ ਪੈਲੀ ਸੀ, ਜਾਣੂ ਪਛਾਣੂ ਸਨ। ਹਾਂਜੀ। ਫਿਰ ਲੰਬੜਦਾਰਾਂ ਨੂੰ ਤੇ ਸਰ ਪਤਾ ਲੋੜ ਪਈ ਨਹੀਂ ਜੀ। ਮਾਤਾ ਜੀ, ਫਿਰ ਉਹ ਆਪਣਾ ਪੁਰਾਣਾ ਘਰ ਜਿਹੜਾ ਤੁਸੀਂ ਦੱਸਿਆ ਵਾ ਬਹੁਤ ਵਧੀਆ ਬਣਾਇਆ ਸੀਗਾ, ਉਹ ਤੁਸੀਂ ਵੇਖਣਾ ਹੁਣ ਚਾਹੁੰਦੇ? ਹਾਂਜੀ ਹਾਂਜੀ, ਅਸੀਂ ਵੇਖਣਾ ਚਾਹੁੰਦੇ ਆ। ਵਧੀਆ ਘਰ ਬਣਾਇਆ ਸਾਡੇ ਦਾਦਾ ਜੀ ਨੇ। ਠੀਕ ਤੇ ਠੀਕ। ਨਾਲ ਥਾਂ ਛੱਤ ਕੇ ਤੇ ਆਪਣੇ ਅੱਗੇ ਬਰਾਂਡੇ ਤੇ ਨਾਂ ਲਿਖਿਆ ਸੀ। ਹਾਂਜੀ, ਉਰਦੂ ਚ? ਹਾਂਜੀ, ਉਰਦੂ ਚ ਨਾਂ ਸੀ, ਹਾਂਜੀ। ਹਰੀਚੰਦ ਲੰਬੜਦਾਰ। ਠੀਕ ਹੈ ਠੀਕ ਹੈ। ਤੇ ਲਾਖੇਟ ਲਿਖਿਆ ਸੀ, ਨਾਲੇ ਤੇ ਲਾਖੇਟ ਲੱਗੀ ਹੈ। ਠੀਕ ਹੈ ਠੀਕ ਹੈ। ਹਾਂਜੀ, ਹਾਂ ਮਾਤਾ ਜੀ, ਕੋਈ ਨਹੀਂ, ਕੋਸ਼ਿਸ਼ ਕਰਾਂਗੇ ਤੁਹਾਡਾ ਘਰ ਵਿਖਾਉਣ ਦੀ। ਵੇਖਣਾ ਜੀ ਕਰਦਾ ਵੇਖਣ ਨੂੰ। ਹਾਂਜੀ ਹਾਂਜੀ, ਹਾਂਜੀ, ਕੋਸ਼ਿਸ਼ ਬਚਪਨ ਜ਼ਰੂਰ। ਦਾ ਵੇਖਿਆ ਹੈ ਹਾਂਜੀ ਹਾਂਜੀ ਤੇ ਵੇਖੀਏ, ਤੇ ਨਾਲੇ ਹੋਰ ਵੀ ਵੇਖਣਗੇ ਮੇਰੇ ਭੈਣ ਭਰਾ ਵੀ ਕਿੱਦਾਂ ਹਾਂਜੀ ਹਾਂਜੀ। ਸਾਡੇ ਦਾਦੇ ਦਾ ਘਰ ਸੀ। ਚਲੋ ਠੀਕ ਆ ਮਾਤਾ ਜੀ, ਧੰਨਵਾਦ, ਸ਼ੁਕਰੀਆ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।